ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਅਮਰੀਕਾ ਤੋਂ ਆ ਰਹੀ ਹੈ। ਇੱਕ ਭਾਰਤੀ ਵਿਦਿਆਰਥੀ ਦੀ ਮੌਤ ਦੇ ਨਾਲ ਜੁੜੀ ਹੋਈ ਹੈ। ਇਹ ਭਾਰਤੀ ਵਿਦਿਆਰਥੀ ਇੱਕ ਝਰਨੇ ਤੇ ਨਹਾਉਣ ਗਿਆ ਸੀ ਪਰ ਵਾਪਸ ਨਹੀਂ ਮੁੜ ਸਕਿਆ। ਉੱਥੇ ਡੁੱਬਣ ਦੇ ਕਰਕੇ, ਉਸ ਝਰਨੇ ਦੇ ਵਿੱਚ ਡੁੱਬਣ ਕਰਕੇ ਭਾਰਤੀ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ। ਤੇ ਇਸ ਖਾਸ ਖਬਰ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਸਾਲ 2024 ਦੇ ਜੁਲਾਈ ਮਹੀਨੇ ਦੇ ਆਉਂਦਿਆਂ ਦਰਜਨ ਦੇ ਕਰੀਬ ਜਿਹੜੇ ਭਾਰਤੀ ਵਿਦਿਆਰਥੀ ਨੇ ਉਹ ਵੱਖ-ਵੱਖ ਘਟਨਾਵਾਂ ਦੇ ਵਿੱਚ ਮਾਰੇ ਜਾ ਚੁੱਕੇ ਨੇ। ਜਿਹੜੀ ਜਾਣਕਾਰੀ ਮਿਲ ਰਹੀ ਹੈ ਆਊਟਲੁੱਕ ਤੋਂ ਜਾਂ ਮਿੰਟ ਜਿਹੜੀ ਇੱਕ ਵੈਬਸਾਈਟ ਹੈ ਇੰਡੀਆ ਟੂਡੇ, ਟਾਈਮਜ਼ ਆਫ ਇੰਡੀਆ ਤੇ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਵੱਖ-ਵੱਖ ਵੈਬਸਾਈਟਾਂ ਨੇ ਜਿਹੜੀ ਰਿਪੋਰਟ ਕੀਤਾ ਉਹ ਮੈਂ ਤੁਹਾਨੂੰ ਦੱਸ ਦਿੰਦਾ। ਟਰਾਈਨ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀ ਇਹ 25 ਸਾਲਾ ਵਿਦਿਆਰਥੀ ਜਿਹਦਾ ਨਾਮ ਸੀਗਾ ਸਾਈ ਸੂਰੀਆ ਗੜੇ ਤੇ ਉਹਦੀ ਅਲਬਾਨੀ ਦੇ ਵਿੱਚ ਇੱਕ ਝਰਨੇ ਦੇ ਵਿੱਚ ਡੁੱਬਣ ਕਰਕੇ ਮੌਤ ਹੋਈ ਹੈ। ਨਿਊਯਾਰਕ ਦੇ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਟਵਿੱਟਰ ਦੇ ਉੱਤੇ ਪੋਸਟ ਪਾ ਕੇ ਇਹ ਦੱਸਿਆ ਕਿ ਭਾਰਤੀ ਵਿਦਿਆਰਥੀ ਸਾਈ ਸੂਰੀਆ ਗੜੇ ਦੀ ਬਾਰਬਰਵਿਲ ਫਾਲਸ ਦੇ ਵਿੱਚ ਡੁੱਬ ਗਿਆ ਸੀ ਉਹ, ਤੇ ਇਸ ਕਰਕੇ ਉਹਦੀ ਮੌਤ ਹੋ ਗਈ ਹੈ। ਇਹ ਜਿਹੜਾ ਵਿਦਿਆਰਥੀ ਹੈ ਇਹ ਦੱਸਿਆ ਗਿਆ 25 ਸਾਲਾਂ ਦਾ ਸੀਗਾ ਤੇ ਇਹ ਸਾਲ 2023-24 ਦੇ ਸੈਸ਼ਨ ਦੇ ਦੌਰਾਨ ਟਰਾਈਨ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਇਆ ਸੀ ਅਮਰੀਕਾ ਦੇ ਵਿੱਚ। ਇਹ ਤੇਲੰਗਾਨਾ ਦਾ ਰਹਿਣ ਵਾਲਾ ਤੇ 25 ਸਾਲ ਇਹਦੀ ਉਮਰ ਹੈ। ਸੋ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਅਲਬਾਨੀ ਦੇ ਵਿੱਚ ਇੱਕ ਝਰਨਾ ਜਿਹਦਾ ਨਾਮ ਬਾਰਬਰਵਿਲ ਫਾਲਸ ਆ ਤੇ ਉੱਥੇ ਡੁੱਬਣ ਕਰਕੇ ਭਾਰਤੀ ਵਿਦਿਆਰਥੀ ਜਿਹਦਾ ਨਾਮ ਸਾਈ ਸੂਰੀਆ ਗੜੇ ਹੈ ਉਹਦੀ ਮੌਤ ਹੋ ਗਈ ਹੈ। ਤੇਲੰਗਾਨਾ ਤੋਂ ਇਹ ਜਿਹੜਾ ਸਟੂਡੈਂਟ ਸੀਗਾ ਅਮਰੀਕਾ ਦੇ ਵਿੱਚ ਪੜ੍ਹਨ ਆਇਆ ਸੀਗਾ। ਸਾਲ 2023-24 ਸੈਸ਼ਨ ਦੇ ਦੌਰਾਨ ਇਹਨੇ ਟਰਾਈਨ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਸੀਗਾ। ਸੋ ਬੜੀ ਮੰਦਭਾਗੀ ਖਬਰ ਹੈ। ਪਰ ਇਹਦੇ ਨਾਲ ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਦੱਸਣ ਦੇ ਮੁਤਾਬਕ ਸਾਲ 2024 ਦੇ ਜੁਲਾਈ ਮਹੀਨੇ ਤੱਕ ਹੁਣ ਤੱਕ ਇੱਕ ਦਰਜਨ ਤੋਂ ਵੱਧ ਜਿਹੜੇ ਭਾਰਤੀ ਵਿਦਿਆਰਥੀ ਨੇ ਉਹ ਵੱਖ-ਵੱਖ ਹਾਦਸਿਆਂ ਦਾ, ਵੱਖ-ਵੱਖ ਘਟਨਾਵਾਂ ਦੇ ਵਿੱਚ ਮਾਰੇ ਜਾ ਚੁੱਕੇ ਨੇ। ਇਹਦੇ ਵਿੱਚ ਸਭ ਤੋਂ ਜਿਹੜੀ ਚਰਚਿਤ ਘਟਨਾ ਸੀ ਉਹ ਸੀ ਇੱਕ ਬੇਘਰੇ ਵੱਲੋਂ, ਇੱਕ ਹੋਮਲੈਸ ਬੰਦੇ ਵੱਲੋਂ ਇੱਕ ਸਟੋਰ ਦੇ ਵਿੱਚ ਭਾਰਤੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਲੰਘੇ ਦਿਨੀ। ਤੇ ਇੱਕ ਹੋਰ ਜਿਹੜੀ ਰਿਪੋਰਟ ਆਪਾਂ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਸੀ, ਭਾਰਤੀ ਵਿਦਿਆਰਥੀ ਜਿਹੜਾ ਉਹ ਲਾਪਤਾ ਹੋ ਗਿਆ ਸੀਗਾ। ਤੇਲੰਗਾਨਾ ਦੀ ਉਹ ਸਟੂਡੈਂਟ ਸੀਗਾ ਤੇ ਉਸ ਮਾਮਲੇ ਦੇ ਵਿੱਚ ਪਰਿਵਾਰ ਤੋਂ $1200 ਦੀ ਫਿਰੌਤੀ ਮੰਗੀ ਗਈ ਸੀ। ਬਾਅਦ ਦੇ ਵਿੱਚ ਉਸ ਵਿਦਿਆਰਥੀ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਸੀ, ਉਹਦੀ ਲਾਸ਼ ਮਿਲੀ ਸੀਗੀ। ਪਿੱਛੇ ਜੀ ਹੁਣੇ ਤਿੰਨ ਭਾਰਤੀ ਵਿਦਿਆਰਥੀ ਸੀਗੇ ਜਿਹੜੇ ਇੱਕ ਬਹੁਤ ਜਿਹੜਾ ਜ਼ਿਆਦਾ ਭਿਆਨਕ ਕਾਰ ਹਾਦਸੇ ਦਾ, ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀਗੇ। ਅਲਫਰੇਟਾ ਇੱਕ ਇਲਾਕਾ ਜਾਰਜੀਆ ਦੇ ਵਿੱਚ, ਉੱਥੇ ਤੇ ਇਹਨਾਂ ਤਿੰਨਾਂ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀਗੀ। ਸੋ ਹੋਰ ਵੀ ਜੇਕਰ ਆਪਾਂ ਗੱਲ ਕਰੀਏ ਇੰਡੀਅਨ ਟੂਡੇ ਦੀ ਇੱਕ ਰਿਪੋਰਟ ਦੇ ਦੱਸਣ ਦੇ ਮੁਤਾਬਕ ਕਹਿੰਦੇ ਕਿ ਸਾਲ 2024 ਦੇ ਵਿੱਚ ਤਕਰੀਬਨ ਦਰਜਨ ਦੇ ਕਰੀਬ ਵਿਦਿਆਰਥੀ ਜਿਹੜੇ ਵੱਖ-ਵੱਖ ਹਾਦਸਿਆਂ ਦੇ ਵਿੱਚ ਮਾਰੇ ਗਏ ਨੇ। ਤੇ ਇਹ ਇੱਕ ਅਲਾਰਮਿੰਗ ਸਿਚੁਏਸ਼ਨ ਹੈ ਕਿਉਂਕਿ ਕੁਝ ਭਾਰਤੀ ਵਿਦਿਆਰਥੀ ਜਿਹੜੇ ਨੇ ਉਹ ਹਮਲਿਆਂ ਦਾ ਸ਼ਿਕਾਰ ਹੋਏ ਨੇ ਤੇ ਕੁਝ ਘਟਨਾਵਾਂ ਦਾ, ਕੁਝ ਸੜਕੀ ਹਾਦਸਿਆਂ ਦਾ। ਇਹਨਾਂ ਨੇ ਕੁਝ ਜਿਹੜੇ ਪਿੱਛੇ ਜੇ ਲੰਘੇ ਦਿਨਾਂ ਦੇ ਵਿੱਚ ਕੁਝ ਹਾਦਸੇ ਵਾਪਰੇ ਨੇ ਉਹਨਾਂ ਦਾ ਹਵਾਲਾ ਵੀ ਦਿੱਤਾ ਹੈ। ਅਪ੍ਰੈਲ ਦੇ ਵਿੱਚ ਇੱਕ ਇੰਡੀਅਨ ਸਟੂਡੈਂਟ ਉਹ ਜਿਹੜਾ ਲਾਪਤਾ ਹੋ ਗਿਆ ਸੀ, ਮਾਰਚ ਮਹੀਨੇ ਦੇ ਵਿੱਚ ਲਾਪਤਾ ਹੋਇਆ ਸੀਗਾ। ਉਹਦੀ ਜਿਹੜੀ ਡੈੱਡ ਬੋਡੀ ਮਿਲੀ ਸੀ ਓਹਾਇਓ ਦੇ ਵਿੱਚ। ਤੇ ਇਸੇ ਤਰ੍ਹਾਂ ਦੱਸਿਆ ਗਿਆ ਕਿ ਸਮੀਰ ਕਾਮਤ ਜਿਹੜਾ ਕਿ 23 ਸਾਲਾ ਇੱਕ ਸਟੂਡੈਂਟ ਸੀਗਾ ਇੰਡੀਆ ਦਾ, ਇੱਥੋਂ ਪੜ੍ਹਨ ਆਇਆ ਸੀਗਾ ਪਰੂਡੇ ਯੂਨੀਵਰਸਿਟੀ ਦੇ ਵਿੱਚ ਤੇ ਉਹ ਨੇਚਰ ਪ੍ਰੀਜ਼ਰਵ ਇੰਡੀਆਨਾ ਦੇ ਵਿੱਚ ਇੱਕ ਉੱਥੇ 5 ਫਰਵਰੀ ਨੂੰ ਉਹ ਮ੍ਰਿਤਕ ਮਿਲਿਆ ਸੀਗਾ। ਫਰਵਰੀ 2 ਦੀ ਗੱਲ ਆ, ਵਿਵੇਕ ਤਨੇਜਾ 41 ਸਾਲਾ ਇੰਡੀਅਨ ਓਰੀਜਨ ਜਿਹੜਾ IT ਐਗਜ਼ੀਕਿਊਟਿਵ ਸੀਗਾ ਉਹਨੂੰ ਲਾਈਫ ਥ੍ਰੈਟਨ ਦੀਆਂ ਜਿਹੜੀਆਂ ਧਮਕੀਆਂ ਸੀਗੀਆਂ ਮਿਲ ਰਹੀਆਂ ਸੀਗੀਆਂ ਤੇ ਉਹ ਵੀ ਇੱਕ ਹਾਦਸੇ ਦੇ ਵਿੱਚ ਇਸੇ ਤਰ੍ਹਾਂ ਸ਼ਿਕਾਰ ਹੋ ਗਿਆ ਸੀਗਾ। ਇਸੇ ਤਰ੍ਹਾਂ ਦੱਸਿਆ ਜਾ ਰਿਹਾ ਕਿ ਹੁਣ ਤੱਕ ਜਿਹੜੀਆਂ ਵੱਖ-ਵੱਖ ਹਾਦਸਿਆਂ ਦੇ ਕਰਕੇ ਜਿਹੜੀਆਂ ਜਾਨਾਂ ਚਲੀਆਂ ਗਈਆਂ ਨੇ, ਜਿੱਥੇ ਅਟੈਕ ਹੋਇਆ ਉਹਨਾਂ ਨੂੰ ਨਹੀਂ, ਇਹ 7ਵੀਂ ਡੈਥ ਹੈ ਕਿਸੇ ਵੀ ਭਾਰਤੀ ਅਮਰੀਕੀ ਵਿਦਿਆਰਥੀ ਦੀ ਹੁਣ ਜਿਹੜੇ ਲੰਘੇ ਕੁਝ ਕੁ ਮਹੀਨੇ ਉਹਨਾਂ ਮਾਮਲਿਆਂ ਦੇ ਵਿੱਚ। ਆਪਾਂ ਕੈਨੇਡਾ ਦੇ ਵਿੱਚ ਦੇਖਦੇ ਹਾਂ ਕਿ ਲਗਾਤਾਰ ਭਾਰਤੀ ਵਿਦਿਆਰਥੀ ਉੱਥੇ ਵੀ ਪੰਜਾਬ ਤੋਂ ਆਏ ਬਹੁਤੇ ਸਟੂਡੈਂਟ, ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਕਿਸੇ ਦੀ ਮੌਤ ਹੋ ਰਹੀ ਹੈ, ਕਿਸੇ ਦੀ ਮੌਤ ਦਾ ਕਾਰਨ ਸਟ੍ਰੈਸ ਬਣ ਰਿਹਾ। ਪਰ ਇੱਥੇ ਜਿਹੜਾ ਇਹ ਵਿਦਿਆਰਥੀ ਡੁੱਬਿਆ ਇਹ ਝਰਨੇ ਦੇ ਵਿੱਚ ਨਹਾਉਣ ਗਿਆ ਸੀਗਾ ਪਰ ਹੋ ਸਕਦਾ ਤੈਰ ਨਾ ਆਉਂਦਾ ਹੋਵੇ, ਹੋ ਸਕਦਾ ਉਹਦੀ ਮੌਤ ਦੇ ਕਿਉਂਕਿ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਾਲੇ। ਤੇ ਇਹ ਵੀ ਦੱਸਿਆ ਗਿਆ ਕਿ ਉਹਦਾ ਜਿਹੜਾ ਲਿੰਕਡਇਨ ਪ੍ਰੋਫਾਈਲ ਹੈ ਉਹ ਸਾਲ 2023-24 ਦੇ ਵਿੱਚ US ਆਇਆ ਸੀਗਾ ਤੇ ਤੇਲੰਗਾਨਾ ਦਾ ਉਹ ਰਹਿਣ ਵਾਲਾ ਹੈ। ਤੇ ਆਪਾਂ ਲੰਘੇ ਦਿਨ ਇਹ ਵੀ ਦੇਖਿਆ ਸੀਗਾ ਕਿ ਕੈਲੀਫੋਰਨੀਆ ਦੀ ਇੱਕ ਲਿਵਿੰਗਸਟਨ ਇਲਾਕੇ ਦੇ ਵਿੱਚ ਪੰਜਾਬੀ ਨੌਜਵਾਨ ਜਿਹੜਾ ਨਹਾਉਣ ਗਿਆ ਸੀਗਾ
ਪਾਰਟੀ ਦੇ ਦੌਰਾਨ ਤੇ ਇਸੇ ਦੌਰਾਨ ਦਰਿਆ ਦਾ ਪਾਣੀ ਦਾ ਜਿਹੜਾ ਵਹਾਅ ਸੀਗਾ, ਦਰਿਆ ਦੇ ਪਾਣੀ ਦਾ, ਉਹ ਤੇਜ਼ ਹੋ ਗਿਆ ਸੀਗਾ। ਬਹੁਤ ਜ਼ਿਆਦਾ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਉਹ ਨੌਜਵਾਨ ਰੁੜ ਗਿਆ ਸੀ। ਇਕਲੌਤਾ ਪੁੱਤਰ ਸੀਗਾ ਮਾਪਿਆਂ ਦਾ। ਸੋ ਸਮੀਰ ਕੈਂਥ ਤੋਂ ਲੈ ਕੇ ਤੁਸੀਂ ਦੇਖੋ ਕਿ ਕਿੰਨੇ ਜਿਹੜੇ ਨੇ ਉਹ ਭਾਰਤੀ ਵਿਦਿਆਰਥੀ ਨੇ ਜਿਹੜੇ ਵੱਖ-ਵੱਖ ਘਟਨਾਵਾਂ ਦੇ ਵਿੱਚ ਤਕਰੀਬਨ 12-13 ਵਿਦਿਆਰਥੀ ਨੇ ਜਿਹੜੇ ਵੱਖ-ਵੱਖ ਘਟਨਾਵਾਂ ਦੇ ਵਿੱਚ ਅਮਰੀਕਾ ਦੇ ਵਿੱਚ ਮਾਰੇ ਜਾ ਚੁੱਕੇ ਨੇ। ਸੋ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ। ਜੇਕਰ ਕਿਸੇ ਵੀ ਥਾਂ ਤੇ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਜਾਂ ਤੁਹਾਨੂੰ ਲੱਗਦਾ ਕਿ ਤੈਰਨਾ ਨਹੀਂ ਆਉਂਦਾ, ਸਵਿਮ ਨਹੀਂ ਕਰ ਸਕਦੇ ਤੁਸੀਂ, ਤਾਂ ਉੱਥੇ ਗੁਰੇਜ਼ ਕਰਨਾ ਚਾਹੀਦਾ ਡੂੰਘੇ ਪਾਣੀਆਂ ਦੇ ਵਿੱਚ, ਕਿਉਂਕਿ ਪਾਣੀ ਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ। ਔਰ ਇਹਨਾਂ ਸਮਿਆਂ ਦੇ ਦੌਰਾਨ ਜਿਹੜੇ ਮਾਹਰ ਨੇ ਉਹ ਦੱਸਦੇ ਨੇ ਕਿ ਬਰਫ਼ ਪਿਘਲਣ ਕਰਕੇ ਬਹੁਤ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਦਾ ਵਹਾਅ ਆਮ ਨਾਲੋਂ ਤੇਜ਼ ਹੋ ਜਾਂਦਾ, ਕਿਉਂਕਿ ਉਹਦਾ ਕੋਈ ਅੰਦਾਜ਼ਾ ਨਹੀਂ ਗਾ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਆਪਾਂ ਘਟਨਾਵਾਂ ਦੇਖੀਆਂ ਜਿੱਥੇ ਖੜੇ ਪਾਣੀ ਝੀਲਾਂ ਦੇ ਵਿੱਚ ਭਾਰਤੀ ਵਿਦਿਆਰਥੀ ਨਹਾਉਣ ਗਿਆ ਜਾਂ ਪੰਜਾਬੀ ਕੋਈ ਨੌਜਵਾਨ ਨਹਾਉਣ ਗਿਆ, ਪਰ ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਨਾ ਲਾਉਣ ਕਰਕੇ ਉਹ ਉੱਥੇ ਉਸ ਪਾਣੀ ਦੇ ਵਿੱਚ ਡੁੱਬਣ ਕਰਕੇ ਉਹਦੀ ਜਿਹੜੀ ਆ ਉਹ ਮੌਤ ਹੋ ਗਈ। ਸੋ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਦੱਸਦੇ ਆ ਕਿ ਜਿਹੜਾ ਇਹ ਵਿਦਿਆਰਥੀ ਹੈ ਸਾਈ ਸੂਰੀਆ ਗੜੇ, ਇਹਦਾ ਪਰਿਵਾਰ ਖਾਸੇ ਸਦਮੇ ਦੇ ਵਿੱਚ ਹੈ, ਕਿਉਂਕਿ ਬਹੁਤ ਉਮੀਦਾਂ ਹੁੰਦੀਆਂ ਨੇ ਬੱਚੇ ਜਦੋਂ ਇਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਜਾਂਦੇ ਨੇ, ਤਾਂ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਜਿਹੜੀ ਕਿ ਮੰਦਭਾਗੀ ਆ ਔਰ ਉਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ, ਤਾਂ ਇਹ ਘਟਨਾ ਇਕੱਲਾ ਇੱਕ ਵਿਅਕਤੀ ਨੂੰ ਤੁਹਾਡੇ ਤੋਂ ਦੂਰ ਨਹੀਂ ਕਰਦੀ, ਹੋਰ ਬਹੁਤ ਸਾਰੀ ਜ਼ਿੰਦਗੀ ਜਿਹੜੀਆਂ ਉਹਦੇ ਨਾਲ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਨੇ ਉਹ ਵੀ ਬਹੁਤ ਵੱਡੇ ਪੱਧਰ 'ਤੇ ਪ੍ਰਭਾਵਿਤ ਹੁੰਦੀਆਂ ਨੇ। ਸੁਪਨੇ ਚਕਨਾਚੂਰ ਹੋ ਜਾਂਦੇ ਨੇ, ਘਰ ਦਾ ਜੀ ਰਹਿੰਦਾ ਨਹੀਂ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੁਖਦਾਈ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਝੱਲਣਾ, ਜਿਸ ਸਮੇਂ ਦੇ ਜਿਸ ਪੀੜਾਦਾਇਕ ਸਮੇਂ ਦੇ ਵਿੱਚੋਂ ਲੰਘਣਾ ਪਰਿਵਾਰ ਦੇ ਲਈ ਕਾਫੀ ਔਖਾ। ਸੋ ਬਹੁਤ ਮੰਦਭਾਗੀ ਘਟਨਾ ਸਾਈ ਸੂਰੀਆ ਗੜੇ ਦੇ ਨਾਲ ਵਾਪਰੀ ਹੈ। 25 ਸਾਲਾ ਭਾਰਤੀ ਸਟੂਡੈਂਟ ਝਰਨੇ ਦੇ ਵਿੱਚ ਡੁੱਬ ਗਿਆ ਤੇ ਇਸ ਕਰਕੇ ਉਸ ਦੀ ਮੌਤ ਹੋ ਗਈ ਹੈ।